तो ਇਹ ਦੇਖੋ ਇਹ ਕੁੱਲੀ ਹੁਣ ਜਾ ਰਿਹਾ ਨਾ ਅੰਮਾ ਜੀ ਨੂੰ ਲੈ ਕੇ ਤੇ ਕਿੱਡਾ ਸੋਹਣਾ ਲੱਗਦਾ ਪਿਆ ਹੈ ਤੇ ਮਰੀਮ ਨਵਾਜ਼ ਨੇ ਬਹੁਤ ਅੱਛਾ ਇਕਦਾਮ ਉਠਾਇਆ। ਬੱਚਾ ਪਤਾ ਨਹੀਂ ਕੀ ਸਰਚ ਕੀਤੀ ਜਾ ਰਿਹਾ, ਦੇਖੋ ਮਾਰੀ ਜਾ ਰਿਹਾ ਪਤਾ ਨਹੀਂ ਕਿਹੜੀ ਚੀਜ਼। ਹਾਂਜੀ ਤੇ ਅਸੀਂ ਪਹੁੰਚ ਗਏ ਅਲਹਮਦੁਲਿਲਾ ਨਾਲ ਆਪਣੇ ਪਿੰਡ, ਆਪਣੇ ਸੋਹਣੇ ਪਿੰਡ। ਸਫ਼ਰ ਕਰਨ ਤੋਂ ਬਾਅਦ ਸੋਨ ਹਲਵੇ, ਹਾਫਜ਼ ਦੇ ਸੋਨ ਹਲਵੇ ਲਾਜ ਹੋ ਗਈ। ਜਿਹਨੇ ਖਾਣਾ ਹੈ ਮੁਲਤਾਨ ਆ ਜਾਓ। अस्सलाम वालेकुम सज्जनों, बेलियो तो मित्रों, ਤੁਹਾਡਾ ਕੀ ਹਾਲ ਚਾਲ ਹੈ? उम्मीद है सारे ठीक ठाक होणगे, ਵਧੀਆ ਹੋਣਗੇ। ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਤੇ ਜਨਾਬ ਆਜੋ ਫਿਰ ਉਹ ਲੋਕ ਜਿਨ੍ਹਾਂ ਨੂੰ ਟ੍ਰੇਨ ਦਾ ਸਫ਼ਰ ਕਰਨ ਦਾ ਸ਼ੌਂਕ ਆ। ਸਾਨੂੰ ਤਾਂ ਸ਼ੌਂਕ ਰਹਿੰਦਾ ਹੀ ਰਹਿੰਦਾ ਹੈਗਾ। ਪਿਛਲੇ ਵਲੋਗ ਵੀ ਤੁਸੀਂ ਦੇਖੇ ਹੋਣੇ ਆ। ਲਹਿੰਦੇ ਚੜ੍ਹਦੇ ਪੰਜਾਬ 'ਚ ਸਾਰੇ ਪਾਸੇ ਟ੍ਰੇਨਾਂ ਚੱਲਦੀਆਂ ਨੇ, ਲੇਕਿਨ ਅੱਜ ਅਸੀਂ ਸਫ਼ਰ ਕਰਨ ਲੱਗਿਆ ਸ਼ਾਲੀਮਾਰ ਦਾ, ਜਿਹੜੀ ਕਿ ਅੱਜ ਸਵਾਰੀ ਹੈ ਹੀ ਕੋਈ ਨਹੀਂ। ਪਹਿਲੇ बहुत दफ़ा सफ़र किया फुल होंदा, लेकिन आज सारे कैबन आ देखो खाली पे ने, सारे कैबन खाली पे ने। लगता बच्चे जड़े ने ना वो स्कूल जाना स्टार्ट हो गए, मौसम अच्छा हो गया, उधरों फसलों की काज का, फसलों की कटाई का मौसम आ गया। इस वजह तो शायद रश घट गया या कोई होर वजह हैगी है। जो कोई होर वजह तो सानू लाजमी दसना। असी पहुँचे सीगे रेलवे स्टेशन मुल्तान, उतों ट्रैवल करना खानपुर का, लेकिन ट्रेन जड़ी है ना ਅੱਜ ਬਿਲਕੁਲ ਟਾਈਮ ਤੇ ਆਈ ਹੈਗੀ ਆ ਤੇ ਅਸੀਂ ਅੱਜ ਥੋੜਾ ਲੇਟ ਹੋ ਗਏ ਸੀ। ਫਿਰ ਵੀ ਅੱਲਾ ਦਾ ਸ਼ੁਕਰ ਆ ਟ੍ਰੇਨ ਖੜੀ ਆ, ਪਾਣੀ ਫਿਲਿੰਗ ਹੁੰਦਾ ਪਿਆ ਤੇ ਅਸੀਂ ਖੜੇ ਹੈਗੇ ਆ। ਦੇਖੋ ਜਨਾਬ ਰੇਲਵੇ ਸਟੇਸ਼ਨ ਦੀ ਬਾਹਰੋਂ ਇੰਟਰਸ ਹੈਗੀ ਹੈ। ਇਹ ਦੇਖੋ ਟੀਟੀ ਸਾਹਿਬ ਖੜੇ ਨੇ। ਇਹ ਦੇਖੋ ਜੀ, ਅੱਛਾ ਕੁੱਲੀ ਜਿਹੜਾ ਜਾ ਰਿਹਾ ਇਹਨਾਂ ਵਾਸਤੇ ਜੀ, ਪਹਿਲੇ ਠੇਕੇਦਾਰੀ ਨਿਜ਼ਾਮ ਹੁੰਦਾ ਸੀਗਾ। ਰਾਣਾ ਸਿਕੰਦਰ ਹਜ਼ਾਰ ਨੇ ਕੁੱਲੀਆਂ ਵਾਸਤੇ ਨਾ ਇੱਕ ਐਲਾਨ ਕੀਤਾ ਕਿ ਇਹ ਕੁੱਲੀਆਂ ਦਾ ਜਿਹੜਾ ਠੇਕੇਦਾਰੀ ਨਿਜ਼ਾਮ ਹੈ ਨਾ ਉਹ ख़त्म ਕਰ ਦਿੱਤਾ ਤੇ ਜਿਹੜੀ ਰੋਜ਼ੀ ਰੋਟੀ ਵੀ ਕਮਾਉਣਗੇ ਉਹ ਤੇ ਆਪਣੇ ਘਰਾਂ ਵਿੱਚ ਲੈ ਕੇ ਜਾਣਗੇ, ਜਿਹੜਾ ਕਿ ਬਹੁਤ ਅੱਛਾ ਇਕਦਾਮ ਹੈਗਾ ਵਾ ਗਵਰਨਮੈਂਟ ਆਫ ਪੰਜਾਬ ਦਾ ਕਿ ਯਾਰ ਇਹਨਾਂ ਵਿਚਾਰਿਆਂ ਦੀ ਵੀ ਕਿਸੇ ਨੇ ਸੁਣੀ। ਜਿਹੜੇ ਕੁੱਲੀ ਹੁੰਦੇ ਨੇ ਉਹ ਸਟੇਸ਼ਨ ਦਾ ਹੁਸਨ ਹੁੰਦੇ ਨੇ। ਦੇਖੋ ਹੁਸਨ ਤੋਂ ਇਲਾਵਾ ਵੀ ਆਪਣੀ ਉਹ ਰੋਜ਼ੀ ਰੋਟੀ ਕਰਦੇ ਨੇ। ਜਿਹੜਾ ਤੁਹਾਡਾ ਜਿੰਨਾ ਵੀ ਭਾਰੀ ਭਰਕਮ ਸਮਾਨ ਹੋਵੇ ਵਜ਼ਨ ਉਠਾ ਕੇ ਆਪਦੇ ਸਿਰ ਤੇ ਪਲੇਟਫਾਰਮ ਤੋਂ ਬਾਹਰ ਲੈ ਕੇ ਜਾਂਦੇ ਨੇ ਤੇ ਲਿਹਾਜ਼ਾ ਉਹ ਸਾਡੇ ਸਟੇਸ਼ਨਾਂ ਦੀਆਂ ਜਿੰਨੇ ਵੀ ਪਾਕਿਸਤਾਨ ਦੇ ਜਿੰਨੇ ਵੀ ਸਟੇਸ਼ਨ ਨੇ ਉੱਥੇ ਤੁਹਾਨੂੰ ਪਤਾ ਕੁੱਲੀ ਹੁੰਦੇ ਨੇ। ਉਹਨਾਂ ਦੀ ਕੋਈ ਪਰਮਾਨੈਂਟ ਜੋਬ ਨਹੀਂ ਹੁੰਦੀ ਤੇ ਲਿਹਾਜ਼ਾ ਉਹਨਾਂ ਨੂੰ ਕੋਈ 150 ਵੱਧ ਵੀ ਦੇ ਦਿਆ ਕਰੋ। ਲੇਕਿਨ ਮੈਂ ਜਿਹੜੇ ਕੁੱਲੀ ਹਜ਼ਰਾਤ ਭਾਈ ਨੇ ਉਹਨਾਂ ਨੂੰ ਵੀ ਕਹੂੰਗਾ ਕਿ ਤੁਸੀਂ ਅਗਰ ਕਿਸੇ ਦਾ ਮਤਲਬ ਸਮਾਨ ਚੱਕੋ, ਬੁੱਢੀ ਮਾਂ ਦਾ, ਭੈਣ ਦਾ, ਬਾਕੀ ਲੋਕਾਂ ਦਾ, ਤੇ ਉਹਦੇ ਵਿੱਚ ਲਾਜ਼ਮੀ ਉਹਨੂੰ ਥੋੜ੍ਹੀ ਜਿਹੀ ਆਫਰ ਕਰਾ ਦਿਓ ਤਾਂ ਕਿ ਉਹ ਤੁਹਾਡੇ ਕੋਲੋਂ ਹੀ ਸਮਾਨ ਉਠਵਾਉਣ ਤੇ ਤੁਸੀਂ ਆਪਣੀ ਰੋਜ਼ੀ ਰੋਟੀ ਜਿਹੜੀ ਹੈ ਚੰਗੀ ਕਮਾ ਸਕੋ। ਕਹਿੰਦੇ ਨਾ ਕਿ ਇੱਕ ਮੈਸੇਜ ਵੀ ਹੋਣਾ ਚਾਹੀਦਾ, ਇੱਕ ਨਸੀਹਤ ਵੀ ਹੋਣੀ ਚਾਹੀਦੀ ਕਿ ਉਹਨਾਂ ਵਾਸਤੇ ਹੈਲਪ ਦੇ ਤੌਰ ਤੇ ਵੀ ਇਹ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ। ਸੋ ਇਹ ਦੇਖੋ ਇਹ ਕੁੱਲੀ ਹੁਣ ਜਾ ਰਿਹਾ ਨਾ ਅੰਮਾ ਜੀ ਨੂੰ ਲੈ ਕੇ ਤੇ ਕਿੱਡਾ ਸੋਹਣਾ ਲੱਗਦਾ ਪਿਆ ਹੈ ਤੇ ਮਰੀਮ ਨਵਾਜ਼ ਨੇ ਬਹੁਤ ਅੱਛਾ ਇਕਦਾਮ ਉਠਾਇਆ। ਹਨੀਫ ਅਬਾਸੀ ਜਿਹੜੇ ਰੇਲਵੇ ਦੇ ਵਜ਼ੀਰ ਨੇ ਉਹਨਾਂ ਨੇ ਬਹੁਤ ਅੱਛਾ ਇਕਦਾਮ ਉਠਾਇਆ ਤੇ ਸੋ ਉਹਨਾਂ ਦੀ ਸੁਣੀ ਗਈ ਜਿਹੜੀ ਕਿ ਬਹੁਤ ਅੱਛੀ ਗੱਲ ਹੈਗੀ ਆ। ਇਹ ਦੇਖੋ ਪਲੇਟਫਾਰਮ ਤੇ ਐਂਟਰੈਂਸ, ਕਿਆ ਬਾਤ ਹੈ ਜੀ। ਅੱਜ ਜਨਾਬੇ ਵਾਲਾ ਸਟੇਸ਼ਨ ਦੇ ਉੱਤੇ ਉਹ ਗਹਿਮਾ ਗਹਿਮੀ ਕੋਈ ਨਹੀਂ, ਉਹ ਸਵਾਰੀਆਂ ਕੋਈ ਨਹੀਂ। ਸ਼ਾਲੀਮਾਰ ਦੀਆਂ ਸਵਾਰੀਆਂ ਕਰਾਚੀ ਵਾਲੀਆਂ ਪਤਾ ਨਹੀਂ ਕਿੱਧਰ ਗਈਆਂ, ਹੈਦਰਾਬਾਦ ਵਾਲੀਆਂ, ਰਿੰਗਾਰ ਖਾਂ ਵਾਲੀਆਂ ਬੜਾ ਰਸ਼ ਹੁੰਦਾ ਸੀਗਾ। ਲੇਕਿਨ ਅੱਜ ਪਲੇਟਫਾਰਮ ਵੀ ਖਾਲੀ ਜਿਹਾ ਹੈਗਾ, ਦੇਖ ਸਕਦੇ ਹੋ ਸਾਰਾ ਪਲੇਟਫਾਰਮ ਜਿਹੜਾ ਨਾ ਖਾਲੀ ਹੈਗਾ ਤੇ ਰੌਣਕ ਸ਼ੌਨਕ ਆ ਘਰ ਦਾ, ਡੱਬੇ ਵੀ ਖਾਲੀ ਨੇ, ਸਾਰਾ ਕੁਝ ਖਾਲੀ ਆ ਅੱਜ। ਲਓ ਜੀ, ਅੱਜ ਸ਼ਾਲੀਮਾਰ ਜਿਹੜੀ ਹੈ ਪ੍ਰਾਈਵੇਟ ਹੋਣੇ ਜਾ ਰਹੀ ਹੈ। ਅੱਜ ਹੈਗੀ 28 ਤਰੀਕ ਹੈਗੀ ਆ ਤੇ 10ਵਾਂ ਮਹੀਨਾ ਹੈਗਾ। ਅੱਜ ਆਖਰੀ ਰੂਟ ਹੈ ਸਰਕਾਰੀ ਤੌਰ ਤੇ, ਫਿਰ ਪ੍ਰਾਈਵੇਟ ਤੌਰ ਤੇ ਚੱਲੇਗੀ ਤੇ ਕਾਫੀ ਤਕਰੀਬਨ ਘੰਟਾ ਹੋ ਗਿਆ ਹੈ ਰੇਲਵੇ ਸਟੇਸ਼ਨ ਮੁਲਤਾਨ ਤੇ ਖੜੀ ਹੈ ਤੇ ਹਾਲੇ ਤੱਕ ਅੱਗੇ ਕੋਈ ਨਹੀਂ ਜਾਂਦੀ ਪਈ। ਕਰਾਚੀ ਸਾਈਡ ਨੂੰ ਹੈ ਦੇਖੋ ਖੜੀ ਹੈਗੀ ਆ ਤੇ ਤਕਰੀਬਨ ਇਹ ਆਖਰੀ ਰੂਟ ਹੈਗਾ। ਫਿਰ ਪ੍ਰਾਈਵੇਟ ਤੌਰ ਤੇ ਚੱਲੇਗੀ। ਲੱਗਦਾ ਕੋਈ ਕਿਰਾਏ ਸ਼ਰਾਏ ਵੀ ਵਧਣਗੇ ਤੇ ਹੋਰ ਚੀਜ਼ਾਂ ਵੀ ਕੁਝ ਵਧਣਗੀਆਂ। लो जी अल्हम्दुलिल्लाह शालीमार जो है वो चल पड़ी है और आज इसने काफ़ी लेट की है। मुल्तान रेलवे स्टेशन का ब्यूटीफुल व्यू ये देखें जनाब। देखो जी मुल्तान रेलवे स्टेशन कुल्ली
ਜਿਹੜੇ ਆ ਨਾ ਉਹ ਗੱਪਾ ਛੱਪਾ ਲਾ ਰਹੇ ਨੇ। ब्यूटीफुल व्यू मुल्तान रेलवे स्टेशन, खूबसूरत बहुत अच्छा जोड़ा रेलवे स्टेशन हैगा। लो जी मुल्तानी सोन हलवे खान वाले है जी, मुल्तान का मशहूर सोन हलवे, हाफज दे सोन हलवे। ला जो भी जिन्हें जिन्हें खाना है मुल्तान आ जाओ। लो जी अस्सलामुअलैकुम मुल्तान वालों क्या हाल चाल है? ठीक है, आपकी तबीयत सेहत? लव यू हो गया मुल्तान वालों, लव यू। लो जी मुल्तान शहर में छाड़ते पे हैं तो सफ़र करते पे असी रिंजार खान की तरफ, खानपुर कटोरा। यह दूसरी साइड हो गई, यह वेख लो गड्डी इतों क्रॉस पाती पई है तो चेक करते पे ने लोग। यह देखो जी इतों चेक करती पई है टीम, चेक करने वाली बैठी हुई है, देख सकते हो टीम चेक करती है। बच्चा पता नहीं की सर्च की जा रहा, देखो मारी जा रहा पता नहीं केड़ी चीज़। ओके हो गया जी, ए मुल्तान है। लो जी घोड़ सवारी भी जिन्हें करनी है वह भी हाज़र हो जाए। घोड़े बने हुए ने इतने लैन के नाल। लो जी अलहमदुलिल्लाह खानपुर पहुँच गए, लेकिन इत्थे पहुँच के ना जी मिट्टी आ भावलपुरों अगे तिकर हो मिट्टी का तूफान होंदा है तो बिल्कुल काम मैं कहना यस तो मैस हो जाता है। शालीमार पहुँच गई अलहमदुलिल्लाह 4:10 ते खानपुर कटोरा। तो शाम का टाइम हो चला जी, तो इधर पकौड़े चलते पे स्टेशन पर इस टाइम। ट्रेन का सफ़र अच्छा रहा है। मैं तो जी मुल्तान तो बैठा तो जड़ा ना इत्थे खानपुर आके उठिया है, इधरों होर ट्रेन आ गई हैगी है माल गाड़ी ट्रेन। तो देखो जी माल गड्डी आ गई हैगी है। लो जी टिकट देनी है टीटी साहब नूं ते बाहर जाना है आपां। लो जी जिवें बाकी सिटीज़ दे विच बाइकियां होंदी है, साडे इत्थे बाइकिया सर्विस तो नहीं, लेकिन जिवें स्टेशन तो उतरनगे तुहानूं बाइक मिल जाएगी रीजनेबल प्राइस दे विच। ते जिहड़ा इलाके वाला हुंदा उहनूं जरा इलाकिਆਂ दा पता हुंदा, उहनूं रीजनेबल लभदे। जिहड़ा दूर वाला हुंदा मोटरसाइकिल वालिਆਂ नूं ਇਹ ਹੁੰਦਾ कि ਅਸੀਂ थोड़ा जिहा ना मतलब पैसे ज़्यादा मंग लईए, लेकिन खैर तुसीं कंप्रोमाइज़ करके ते सवारी लै सकदे हो। भाई आ गया हैगा इस बाइकिया ते आपां जाना है जी। तो असी पहुँच गए अलहमदुलिल्लाह नाल अपने पिंड, अपने सोहने पिंड। सफ़र करन तो बाद स्टेशन तो ना वो कहते बाइकिया के उत्ते अपने घर पहुँचे। फिर आंदा मैं थकिया पिया सीगा ते मैं जड़ा सो गया हैगा। तो रैस्ट रूस्ट करन तो बाद सुबह नमाज़ पढ़न तो बाद बच्चों के नाल फिर निकल आए पिंड च। तो इस टाइम पिंड मौजूद है यार, जिथे मर्जी चले जाओ पिंड वर्गी जड़ी ना वो कोई चीज़ नहीं होंदी। तो इस टाइम असी अपने सोहने पिंड दे विच मौजूद हैगे आ। देखो जी माशाल्लाह जानवर चारा शारा खा रहे। तो यह साहिवाल नस्ल हैगी है। तो यदा माशाल्लाह इस टाइम रेट तुसी दसना भी कितना लग गया होना, यदा चंगा भला रेट लग्या, अच्छा रेट लग्या हैगा। तो तुसी भी जड़ा कारोबार करो, जिन्हें भी साढ़े स्टूडेंट ने ना अजकल वो कहते हैं कि असी जड़ा ना बहुत सारे पैसे आएंगे तो बहुत लंबा चौड़ा कारोबार करांगे, पता नहीं केड़ा करना है। अगर तुसी छोटा जा कोई बकरियां दा फार्म, कोई गावां दा, कोई मझां दा, कोई इस टाइप का भी कर लो। देखो ये पढ़े लिखे लोगों ने ही करना हैगा, क्योंकि ये भी जिद्दत चाहिए आ। ये तुसी अपना पूरा सिस्टम चला सकते हो ऑनलाइन, ये भी आके बिजनेस कर सकते हो। हर काम अजकल ऑनलाइन होंदा पिया। इनू तुसी किस तरह ऑनलाइन करना, अगर किसी को नहीं पता तो नासिर अमीन व्लॉग चैनल में जाके लाइक सबसक्राइब तो शेयर करना है। तो फिर उत्थे साडे नाल मुफीद मशवरे वास्ते मैसेज कर सकते हो, असीं तुहानूं बेहतरीन राय देवांगे। जिहदे कोल रुपया ज़्यादा पैसे लई फिरदा 50 लाख 1 करोड़, वो भी राबता करे। जिहड़ा 10 लाख लई फिरदा वो भी राबता करे। इंशाअल्लाह तुहानूं मुफीद मशवरे देवांगे।
ਤੇ ਇਸ ਵਾਸਤੇ ਜ਼ਿੰਦਗੀ 'ਚ ਕੋਈ ਵੀ ਕੰਮ ਕਰਨਾ ਉਹਦੇ ਵਾਸਤੇ ਹਿੰਮਤ ਤਾਕਤ ਤੇ ਜੁਰਤ ਰੱਖਣੀ ਹੈਗੀ ਉਹਨੂੰ ਕਰਨ ਦੀ ਕਿ ਅਸੀਂ ਕਰ ਸਕਦੇ ਆ। ਬਹੁਤ ਸਾਰੇ ਲੋਕ ਜਿਹੜੇ ਨਾ ਅੱਜ ਕੱਲ੍ਹ ਮਾਯੂਸ ਹੋ ਕੇ ਕੰਮ ਨਹੀਂ ਕਰਦੇ ਪਏ ਤੇ ਕੰਮ ਕਰੋ, ਇਨਸ਼ਾਅੱਲਾ ਤੁਹਾਨੂੰ ਜਿਹੜਾ ਨਾ ਕਾਮਯਾਬੀ ਮਿਲੇਗੀ। ਵਾਲਿਦੈਨ ਦੀਆਂ ਦੁਆਵਾਂ ਲਓ, ਲੇਕਿਨ ਅੱਜ ਦੇ ਦੌਰ ਜਿਹੜਾ ਕੰਮ ਕਰਨਾ ਇਮਾਨਦਾਰੀ ਨਾਲ ਨੇਕ ਨੀਤੀ ਨਾਲ ਕਰਨਾ ਹੈ, ਵਰਨਾ ਤੁਹਾਨੂੰ ਕੁਝ ਹਾਸਲ ਨਹੀਂ ਹੋਣਾ ਤੇ ਕਿਸੇ ਦੇ ਪਿੱਛੇ ਨਹੀਂ ਲੱਗਣਾ ਜਨਾਬ। ਕਿਸੇ ਦੇ ਪਿੱਛੇ ਲੱਗ ਕੇ ਆਪਣੀ ਜ਼ਿੰਦਗੀ ਨਹੀਂ ਬਰਬਾਦ ਕਰਨੀ, ਟਾਈਮ ਨਹੀਂ ਜ਼ਾਇਆ ਕਰਨਾ। ਜਿਹੜੇ ਤੁਹਾਡੇ ਖੱਬੇ ਸੱਜੇ ਦੋਸਤ ਹੁੰਦੇ ਨਾ ਸਿਰਫ ਪੈਸੇ ਤੁਹਾਡੇ ਵੱਲ ਵੇਖ ਕੇ ਤੇ ਤੁਹਾਡੇ ਨਾਲ ਯਾਰੀ ਰੱਖਦੇ ਨੇ, ਤੁਹਾਡੀ ਆਪੀ ਯਾਰੀਆਂ ਬਣਨਗੀਆਂ, ਆਪੀਆਂ ਦੋਸਤੀਆਂ ਬਣਨਗੀਆਂ ਜਦੋਂ ਤੁਸੀਂ ਕਾਮਯਾਬ ਹੋਣਗੇ, ਲੋਕ ਤੁਹਾਡੇ ਪਿੱਛੇ ਆਣਗੇ। ਤੇ ਇਸ ਵਾਸਤੇ ਕਦੀ ਵੀ ਕਿਸੇ ਉਸ ਦੋਸਤ ਦੇ ਪਿੱਛੇ ਨਹੀਂ ਜਾਣਾ ਵੀ ਅੱਜ ਉਹ ਦਾਵਤ ਖਵਾ ਦੇਗਾ, ਅੱਜ ਉਹ ਬੋਤਲ ਪਿਲਾ ਦੇਗਾ, ਅੱਜ ਉਹ ਸਿਰਗਟ ਦਾ ਕਸ਼ ਲਵਾ ਦੇਗਾ, ਅੱਜ ਉਹ ਸ਼ਰਾਬ ਪਿਲਾ ਦੇਗਾ, ਅੱਜ ਉਹ ਪਤਾ ਨਹੀਂ ਕੀ ਕੁਝ ਕਰ ਦੇਗਾ। ਕਾਮਯਾਬੀ ਹਾਸਲ ਕਰਨੀ ਆ ਤੇ ਸਿਰਫ ਆਪਣੀ ਕਾਮਯਾਬੀ ਆਪਣੇ ਮੋਢਿਆਂ ਦੇ ਆਪਣੇ ਬੋਢਿਆਂ ਦੇ ਬੋਤੇ ਦੇ ਬਲਬਾਲ ਤੇ ਹਾਸਲ ਕਰਨੋ, ਵਰਨਾ ਇਸ ਦੁਨੀਆ ਨੇ ਇਹਨਾਂ ਲੋਕਾਂ ਨੇ ਖੱਬੇ ਸੱਜੇ ਜੋ ਤੁਹਾਡੇ ਲੋਕ ਨੇ ਇਹਨਾਂ ਨੇ ਕੁਝ ਨਹੀਂ ਦੇਣਾ। ਸਿਰਫ ਕਾਮਯਾਬੀ ਵਾਸਤੇ ਤੁਸੀਂ ਅੱਗੇ ਵਧਣਾ ਹੈਗਾ ਤੇ ਇਸੇ ਦੁਆ ਉਮੀਦ ਦੇ ਨਾਲ ਕਿ ਜਿੱਥੇ ਰਹੋ ਖੁਸ਼ ਰਹੋ। ਆਪਾਂ ਵੀ ਇਨਸ਼ਾਅੱਲਾ ਮੁਸਤਕਬਲ 'ਚ ਇੱਕ ਅੱਛਾ ਹੋਰ ਫਾਰਮ ਬਣਾਉਣ ਦੀ ਤਰਫ ਜਾ ਰਹੇ ਹਾਂ ਤੇ ਇਹ ਡੇਅਰੀ ਫਾਰਮ ਹੈਗਾ, ਦੇਖ ਸਕਦੇ ਹੋ। ਮੁਖਤਸਰਨ ਤੁਹਾਨੂੰ ਦਿਖਾਉਣਾ ਪਿਆ ਕਿ ਦੇਖੋ ਇੱਥੇ ਮਿਹਨਤ ਤੁਸੀਂ ਜਦੋਂ ਕਰਨਗੇ ਨਾ ਤੇ ਤੁਹਾਨੂੰ ਕਾਮਯਾਬੀ ਹੀ ਕਾਮਯਾਬੀ ਹੈਗੀ ਆ ਅਲਹਮਦੁਲਿਲਾ ਨਾਲ। ਤੇ ਇਸੇ ਦੁਆ ਉਮੀਦ ਦੇ ਨਾਲ ਕਿ ਜਿੱਥੇ ਰਹੋ ਖੁਸ਼ ਰਹੋ। ਸਾਨੂੰ ਦਿਓ ਇਜਾਜ਼ਤ, ਅੱਲਾ ਨਿਗਹਿਬਾਨ।